और अबरार जी ने सानू लिखा है पाकिस्तान तो, आई एम योर रेगुलर व्यूअर एंड लिसनर फ्रॉम लास्ट कपल ऑफ ईयर्स. आई रियली लव द वे हाउ यू सपोर्ट योर कम्युनिटी as well as to Pakistanis. I watch your 27th September program which uploaded today. One thing I want to mention about Pakistani diplomat Saima Saleem blind. Saima is serving in Pakistan's permanent mission to United Nations in Geneva. All her exams were conducted in Braille because she fought for her rights and refused to appear in exams with the help of a writer who could mar her future due to negligence and lack of capacity. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਸੈਸ਼ਨ ਦੌਰਾਨ ਪਾਕਿਸਤਾਨ ਦੀ ਇੱਕ ਡਿਪਲੋਮੈਟ ਸਾਇਮਾ ਸਲੀਮ ਨੇ ਭਾਰਤੀ ਪ੍ਰਧਾਨ ਮੰਤਰੀ ਦੀ ਜਿਹੜੀ ਸਪੀਚ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਬੜੀ ਵਾਵਾ ਖੱਟੀ ਹੈ। ਸੋ ਬੀਬੀ ਸਾਇਮਾ ਸਲੀਮ ਪੂਰੀ ਤਰ੍ਹਾਂ ਬਲਾਈਂਡ ਹਨ। ਸਾਡੇ ਇੱਕ ਵਿਊਅਰ ਪਾਕਿਸਤਾਨ ਤੋਂ ਜਨਾਬ ਅਬਰਾਰ ਜੀ ਨੇ ਨਬੀਨਾ ਸਾਇਮਾ ਸਲੀਮ ਜੀ ਦੀ ਜਿਹੜੀ ਕਾਮਯਾਬੀ ਦੀ ਜਿਹੜੀ ਕਹਾਣੀ ਹੈ ਉਹ ਬਿਆਨ ਕੀਤੀ ਹੈ, ਜਿਸ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਜਿਸ ਦਿਨ ਇਹ ਸਾਰਾ ਐਨਾਲਾਈਜ਼ ਕੀਤਾ ਮੋਦੀ ਦੀ ਵਿਜ਼ਿਟ ਨੂੰ, ਮੋਦੀ ਨੂੰ ਕਿਵੇਂ ਮੂੰਹ ਦੀ ਖਾਣੀ ਪਈ, ਉਹ ਭਾਵੇਂ ਵਾਈਟ ਹਾਊਸ ਦੀਆਂ ਮੀਟਿੰਗਸ ਹੋਣ ਔਰ ਖਾਸ ਤੌਰ 'ਤੇ UN ਜਨਰਲ ਅਸੈਂਬਲੀ 'ਚ ਜਦੋਂ ਇਮਰਾਨ ਖਾਨ ਸਾਹਿਬ ਦਾ ਵੀਡੀਓ ਮੈਸੇਜ ਜਿਹੜਾ ਉਹ 24 ਤਰੀਕ ਨੂੰ ਜਿਹੜਾ ਉਹ ਸੁਣਾਇਆ ਗਿਆ ਬਾਕੀਆਂ ਨੂੰ, ਔਰ ਉਹਦੇ 'ਤੇ ਭਾਰਤੀ ਬਹੁਤ ਭੜਕੇ ਔਰ ਉਹਨਾਂ ਨੇ ਇੱਕ 3 ਫੁੱਟੀ ਜਿਹੜੀ ਸਨੇਹਾ ਦੂਬੇ ਉਹਨੂੰ ਲਿਆ ਕੇ ਕੁਰਸੀ 'ਚ ਧੱਸੀ ਹੋਈ ਸੀ, ਉਹਨੂੰ ਲਿਆ ਕੇ ਜਿਸ ਕਿਸਮ ਦਾ ਜ਼ਹਿਰ ਉਗਲਿਆ, ਕਿਉਂਕਿ ਇਹ ਜਿਵੇਂ ਮੈਂ ਕਿਹਾ ਸੀ ਵੀ UN ਜਨਰਲ ਅਸੈਂਬਲੀ 'ਚ ਰਾਈਟ ਟੂ ਰਿਸਪੌਂਡ ਜਿਹੜਾ ਹੈ ਉਹਦੇ ਥੱਲੇ ਉਹਨਾਂ ਨੇ ਇਸਤੇਮਾਲ ਕੀਤਾ। ਸੋ ਜ਼ਾਹਰ ਹੈ ਕਿ ਅਗਲੇ ਦਿਨ ਮੋਦੀ ਦਾ ਵੀ ਸੀ ਔਰ ਪਾਕਿਸਤਾਨ ਨੇ ਵੀ ਉਸ ਨੂੰ ਜਿਹੜਾ ਪਹਿਲੇ ਦਿਨ ਦਾ ਉਹਨਾਂ ਦਾ ਜ਼ਹਿਰ ਸੀ ਉਹ ਵੀ ਉਹਨਾਂ ਦੇ ਦੰਦ ਕੱਢਣੇ ਸੀ, ਪਰ ਨਾਲ ਦੀ ਨਾਲ ਆਪਣੀ ਬੋਲਡਨੈਸ ਵੀ ਦਿਖਾਣੀ ਸੀ ਕਿ ਭਾਈ ਤੁਸੀਂ। ਔਰ ਉਸ ਤੋਂ ਪਹਿਲਾਂ ਪਾਕਿਸਤਾਨ ਨੇ ਇੱਕ 40+ ਪੇਜਿਸ ਦਾ ਡੋਜ਼ੀਅਰ ਟੈਰਰਿਜ਼ਮ ਦਾ ਕਿ ਭਾਰਤ ਕਿਵੇਂ ਜਿਹੜਾ ਉਹ ਟੈਰਰਿਜ਼ਮ ਕਰ ਰਿਹਾ ਹੈ ਵਿਦ ਇਨ ਪਾਕਿਸਤਾਨ, ਕੀ ਕੀਤਾ ਕੁਲਭੂਸ਼ਣ ਯਾਦਵ ਔਰ ਸਬੂਤਾਂ ਦੇ ਨਾਲ ਉਹਨਾਂ ਨੇ ਦੁਨੀਆ ਦੇ ਸਾਰੇ ਮੁਲਕਾਂ ਦੇ ਨੁਮਾਇੰਦਿਆਂ ਨੂੰ ਵੀ ਔਰ ਜਿਹੜੇ ਕੰਸਰਨਡ ਲੋਕ ਨੇ ਉਹਨਾਂ ਤੱਕ ਪਹੁੰਚਾਇਆ। ਸੋ ਉਹਦੇ ਥੱਲੇ ਉਹ ਰੈਟਲਡ ਹੋਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ। ਸੋ ਉਹਨਾਂ ਨੇ ਇਹ ਕਿਉਂਕਿ 2 ਹਫ਼ਤੇ ਪਹਿਲਾਂ ਉਹਨਾਂ ਨੇ ਫਿਰ ਹਫ਼ਤਾ ਪਹਿਲਾਂ ਉਹਨਾਂ ਨੇ ਹਡਸਨ ਇੰਸਟੀਚਿਊਟ ਦੀ ਰਿਪੋਰਟ ਦੇ ਥੱਲੇ ਸਾਰੀ ਖਾਲਿਸਤਾਨੀ ਐਕਟੀਵਿਟੀ ਪਿਛਲੇ 36-37 ਸਾਲ ਦੀ ਉਹ ਜਿਹੜੀ ਆ ਉਹ ਪਾਕਿਸਤਾਨ ਦੇ ਖਾਤੇ 'ਚ ਪਾਈ ਔਰ ਉਸ ਨੂੰ ਜਿਹੜਾ ਉਹ ਬੜਾ ਪ੍ਰਚਾਰਿਆ। ਇਹਨਾਂ ਨੂੰ ਵੀ ਕਿਹਾ ਉਹਦੀ ਜਾਨ ਨੂੰ ਵੀ ਖਤਰਾ ਹੋ ਗਿਆ ਮੋਦੀ ਨੂੰ। ਪਰ ਗੱਲ ਅਸੀਂ ਅੱਜ ਆਲਰੇਡੀ ਅਸੀਂ ਇਹ ਸਾਰੇ ਡਿਸਕਸ ਕਰ ਚੁੱਕੇ ਹਾਂ। ਸਾਡੇ ਰੈਗੂਲਰ ਵਿਊਅਰ ਨੇ ਅਬਰਾਰ ਜੀ, ਕਿਉਂਕਿ ਜਦੋਂ ਅਸੀਂ UN ਦੇ ਵਿੱਚ ਪਾਕਿਸਤਾਨ ਵੱਲੋਂ ਜਿਹੜੀ ਨਾਬੀਨਾ ਬੀਬੀ ਸਾਇਮਾ ਸਲੀਮ ਜੀ ਨੇ ਰਿਸਪੌਂਡ ਕੀਤਾ ਉਸ ਦਾ ਅਸੀਂ ਜ਼ਿਕਰ ਕੀਤਾ ਕਿ ਭਾਈ ਉਹਨਾਂ ਦੇ ਵਿੱਚ ਪੈਸ਼ਨ ਔਰ ਬ੍ਰੇਲ ਇਸਤੇਮਾਲ ਕਰ ਰਹੇ ਸੀ ਉਹ ਆਪਣੀ ਗੱਲ ਕਹਿਣ ਲਈ, ਔਰ ਇਵੇਂ ਦਰਦ ਝਲਕਦਾ ਸੀ ਜਿਵੇਂ ਉਹਨਾਂ ਦੇ ਉੱਪਰ ਹੀ ਉਹ ਸਾਰਾ ਕੁਝ ਵਾਪਰ ਰਿਹਾ। ਜਦੋਂ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ, ਭਾਰਤ ਦੀ ਗੱਲ ਕੀਤੀ ਕਿ ਭਾਈ ਕਿਸ ਕਿਸਮ ਦਾ ਜਿਹੜਾ ਇਹਨਾਂ ਦਾ ਨਾਜ਼ੀ ਤਰਜ਼ ਦੀ ਹਕੂਮਤ ਹੈ, ਔਰ ਇਸ ਦੇ ਉੱਤੇ ਅਸੀਂ ਉਹਨਾਂ ਦੀ ਤਸਵੀਰ ਵੀ ਜਿਹੜੀ ਆ ਉਹ ਦਿਖਾਈ ਔਰ ਬਾਅਦ 'ਚ ਜਿਹੜਾ ਸਾਡਾ ਸੈਗਮੈਂਟ ਵੀ ਉਹਨਾਂ ਦੇ ਉੱਤੇ ਹੈ ਉਹ ਮੈਂ ਅੱਜ ਦੇਖ ਰਿਹਾ ਸੀ। ਕਿਸੇ ਨੇ ਮੈਨੂੰ ਕਿਹਾ ਕਿ ਵੀ ਵੈਲਕਮ 50,000 ਤੋਂ ਜ਼ਿਆਦਾ ਉਹਦੇ ਵਿਊਅਰ ਨੇ 50K YouTube ਦੇ ਉੱਤੇ, ਇਸੇ ਤਰ੍ਹਾਂ ਬਹੁਤ ਵੱਡੀ ਗਿਣਤੀ। ਸੋ ਹਰ ਇੱਕ ਨੂੰ ਇਹ ਪਸੰਦ ਵੀ ਆਇਆ, ਲੇਕਿਨ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਵਿਊਅਰ ਅਬਰਾਰ ਜੀ ਜਿਨ੍ਹਾਂ ਨੇ ਸਾਨੂੰ ਇਸ ਬੀਬੀ ਸਾਹਿਬਾ ਸਲੀਮ ਬਾਰੇ ਹੋਰ ਵੀ ਵੇਰਵਾ ਭੇਜਿਆ। ਹਾਲਾਂਕਿ ਅਸੀਂ ਮੈਂਸ਼ਨ ਕੀਤਾ ਸੀ ਕਿ ਉਹਨਾਂ ਦਾ ਇੱਕ ਬ੍ਰਦਰ ਪ੍ਰੋਫੈਸਰ ਹੈ, ਉਹ ਵੀ ਬਲਾਈਂਡ ਹੈ, ਇੱਕ ਜੱਜ ਹੈ ਉਹ ਵੀ, ਪਰ ਉਹਨਾਂ ਨੇ ਔਰ ਅਬਰਾਰ ਜੀ ਨੇ ਸਾਨੂੰ ਲਿਖਿਆ ਪਾਕਿਸਤਾਨ ਤੋਂ, I am your regular viewer and listener from last couple of years. I really love the way how you support your community as well as to Pakistanis. I watch your 27th September program which uploaded today. One thing I want to mention about Pakistani diplomat Saima Saleem blind के नाबीने ने और उन्होंने बारे और उन्होंने फिर खुद सवाल पूछ के कि हु इज़ साइमा सलीम उन्होंने थोड़ा दिता है पिछोकड़ जिहड़ा असीं डिस्कस करना चाहुंदे क्योंकि ये मोटिवेशनल स्टोरी है, इंस्पायरिंग स्टोरी। असीं
ਦੋ ਅੱਖਾਂ ਵਾਲੇ ਜਿਹੜੇ ਆ ਦਿਲ ਹਾਰ ਕੇ ਬਹਿ ਜਾਂਦੇ ਆ ਬਿਲਕੁਲ, no ਕਿ ਭਾਈ doubt। ਕੀ ਹੈ, ਕੀ ਹੋ ਗਿਆ। ਕੀ ਬਣੇਗਾ? ਪਰ ਇਸ ਬੀਬੀ ਦਾ ਤੁਸੀਂ ਦੇਖੋ, ਮੈਂ ਇਹ ਪੜ੍ਹ ਵੀ ਰਿਹਾ ਸੀ, ਮੈਂ ਕਿਹਾ ਵਾਹ, ਇਹ ਹੈ ਜਿਹੜਾ ਤੁਹਾਡਾ ਫੇਥ ਹੁੰਦਾ ਹੈ, ਤੁਸੀਂ ਕਿੱਥੋਂ ਕਿੱਥੇ ਚਲੇ ਜਾਂਦੇ ਹੋ। ਔਰ ਮੈਂ ਇਹਦੇ ਤੇ ਬਹੁਤਾ ਵਕਤ ਨਹੀਂ ਆਪਣਾ ਕਮੈਂਟ ਕਰਾਂਗਾ, ਮੈਂ ਉਹਨਾਂ ਦੀ ਲਿਖਤ ਹੀ ਅਬਰਾਰ ਜੀ ਦੀ ਪੜ੍ਹਾਂਗਾ। ਸਾਇਮਾ ਇਜ਼ ਸਰਵਿੰਗ ਇਨ ਪਾਕਿਸਤਾਨ's ਪਰਮਾਨੈਂਟ ਮਿਸ਼ਨ ਟੂ ਯੂਨਾਈਟਿਡ ਨੇਸ਼ਨਸ ਇਨ ਜਨੀਵਾ। ਇਹ ਜਿਹੜੇ ਨੇ ਜਨੀਵਾ ਬੇਸਡ ਨੇ, ਔਰ ਇਸ ਦੇ ਲਈ ਹੀ ਉਹ ਨਿਊਯਾਰਕ 'ਚ ਆਏ। ਸਾਇਮਾ ਲੋਸਟ ਹਰ ਆਈ ਸਾਈਟ ਡਿਊਰਿੰਗ ਹਰ ਟੀਨਸ। ਚੜ੍ਹਦੀ ਜਵਾਨੀ ਵੇਲੇ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। Undeterred by this limitation, she remained the most outstanding student of her school. Due to her academic excellence, she was given a gold medal in bachelor's and master's by Kinnaird College University for Women. BA ਚ ਵੀ MA ਚ ਵੀ ਅੱਖਾਂ ਦੀ ਰੋਸ਼ਨੀ ਤੋਂ ਬਿਨਾਂ ਉਹ ਜਿਹੜੀ ਬ੍ਰੇਲ ਲੈਂਗੁਏਜ ਆ ਉਹਦੇ ਰਾਹੀਂ ਹੁੰਦਾ ਹੈ। ਉਹਨਾਂ ਨੇ ਗੋਲਡ ਮੈਡਲ ਆਪਣੇ ਐਕੈਡੈਮਿਕ ਕੈਰੀਅਰ 'ਚ ਦਿੱਤੇ। ਫॉर द फर्स्ट टाइम in Pakistan, all her exams were conducted in Braille because she fought for her rights and refused to appear in exams with the help of a writer who could mar her future due to negligence and lack of capacity. Usually blind ਨੂੰ ਇਹ ਸਹੂਲਤ ਹੁੰਦੀ ਹੈ ਕਿ ਬਈ ਇੱਕ ਤੁਸੀਂ ਰਾਈਟਰ ਲੈ ਲਓ ਨਾਲ, ਜੋ ਤੁਸੀਂ ਬੋਲੀ ਜਾਓਗੇ ਲਿਖੀ ਜਾਏਗਾ। ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਖੁਦ ਕਰਾਂਗੀ, ਬ੍ਰੇਲ ਹੈ, ਇਹਦਾ ਪ੍ਰਬੰਧ ਕਰੋ। ਸੋ ਉਹਨਾਂ ਨੇ ਆਪਣਾ ਰਸਤਾ ਆਪਣੀ ਡਿਟਰਮੀਨੇਸ਼ਨ ਦੇ ਨਾਲ ਇੰਸਟੀਟਿਊਸ਼ਨਸ ਨੂੰ ਝੁਕਾਇਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਉਹਨਾਂ ਨੇ ਇਹ ਕੀਤਾ। After her masters, she decided to appear in CSS exam with the resolve to become the first blind civil servant of Punjab. Civil services, prestigious post ਹੁੰਦੀ ਹੈ, ਉਹਨਾਂ ਨੇ ਇਹ ਫੈਸਲਾ ਕੀਤਾ। At first, FPSC refused to conduct her exam because she requested for a computer-based exam which had never been conducted in Pakistan. ਹੁਣ ਨਵਾਂ ਪੰਗਾ ਜਦੋਂ ਇਹਨਾਂ ਨੇ FPSC ਨੇ ਕਿਹਾ ਜੀ ਨਹੀਂ ਅਸੀਂ ਕਰ ਹੀ ਨਹੀਂ ਸਕਦੇ, ਤਾਂ ਹੋਇਆ ਹੀ ਨਹੀਂ ਕਦੇ। ਉਹਨੇ ਕਿਹਾ ਨਹੀਂ। However, eventually, her wish was granted and President of Pakistan ordered FPSC to conduct a computer-based exam. President ਮੁਲਕ ਦਾ ਝੁਕਾਤਾ, ਉਹਨਾਂ ਨੇ ਕਿਹਾ ਵੀ FPSC ਨੂੰ ਲੋ ਐਗਜ਼ਾਮ ਉਹਨਾਂ ਦਾ ਕੰਪਿਊਟਰ ਬੇਸਡ। She uses screen reader software, ਜਿਹਨੂੰ JAWS ਕਹਿੰਦੇ, JAWS, for working independently on the computer and software for scanning the books and other material for reading, ਕਿ ਵੀ ਉਹ ਉਹਨਾਂ ਦਾ ਇਸਤੇਮਾਲ ਕਰਦੇ ਨੇ। She got 6th position in the country and first among female candidates। 6ਵੇਂ ਨੰਬਰ ਤੇ ਆਏ ਉਸ ਐਗਜ਼ਾਮ 'ਚ। ਟੋਟਲ ਜਿਹੜੇ ਜਿਨ੍ਹਾਂ ਨੇ ਪਾਸ ਕੀਤਾ ਉਹਨਾਂ 6ਵੇਂ ਨੰਬਰ ਤੇ, ਪਰ ਬੀਬੀਆਂ ਦੇ ਵਿੱਚੋਂ ਫਸਟ ਜਿਹੜਾ ਹੈ। Through an ordinance, FPSC had only allowed disabled candidates to choose only 4 occupational groups: accounts, commerce, information and postal। ਕਿ ਉਹਨਾਂ ਨੇ ਜਿਹੜਾ ਉਹ ਸਿਰਫ 4 ਦੇ ਵਿੱਚ ਹੀ ਜਿਹੜੇ ਡਿਸੇਬਲਡ ਨੇ, ਇਹਨਾਂ ਨੂੰ ਡਿਵੈਲਪਮੈਂਟਲੀ ਡਿਸੇਬਲਡ ਵੀ ਕਹਿੰਦੇ ਨੇ, ਉਹ ਸਿਰਫ 4  'ਚ ਹੀ ਆਪਣਾ ਜੌਬ ਲੈ ਸਕਦੇ ਨੇ: ਅਕਾਊਂਟਸ, ਕਮਰਸ, ਇਨਫੋਰਮੇਸ਼ਨ ਔਰ ਪੋਸਟਲ। Once again, Saima refused to accept this discriminatory treatment and chose foreign service, for she had always wanted to become a diplomat and represent Pakistan। ਉੱਥੇ ਵੀ ਅੜ ਗਈ ਬੀਬੀ। ਉਹਨੇ ਕਿਹਾ ਨਹੀਂ, ਮੈਂ ਡਿਪਲੋਮੈਟ ਫੋਰਨ ਸਰਵਿਸ ਦਾ ਮੈਂ ਐਗਜ਼ਾਮ ਦੇਣਾ, ਪਰ ਉਹਨਾਂ ਦੀ ਕੰਡੀਸ਼ਨ ਤਾਂ ਸਿਰਫ 4 ਮਹਿਕਮਿਆਂ 'ਚ ਹੀ ਨੌਕਰੀ ਦੇਣ ਦੀ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ rules had to face a defeat in front of her indomitable resolve, and Prime Minister of Pakistan allowed her to join foreign service on merit, ਕਿਉਂਕਿ ਉਹਨਾਂ ਨੇ ਉੱਥੇ ਵੀ ਕੁਆਲੀਫਾਈ ਕੀਤਾ ਔਰ ਫੋਰਨ ਸਰਵਿਸ 'ਚ ਆ ਗਏ। In 2008, she became the first blind diplomat of Pakistan। 2008 ਦੇ ਵਿੱਚ ਉਹ ਪਹਿਲੇ ਡਿਪਲੋਮੈਟ ਜਿਨ੍ਹਾਂ ਦੀ ਨਜ਼ਰ ਨਹੀਂ ਹੈ। After joining foreign service, she topped all trainings and exams and was given another gold medal by Foreign Service Academy। Foreign Service 'ਚ ਵੀ ਉਹਨਾਂ ਨੇ ਜਿਹੜਾ ਉਹ gold medal ਜਿੱਤਿਆ। In addition, she won a Fulbright scholarship and went to study at the prestigious School of Foreign Service, Georgetown University, USA। ਸਾਡੇ ਇੱਥੇ ਉਹ ਪੜ੍ਹਨ ਆਏ। Fulbright scholarship, ਪੂਰੇ scholarship ਦੇ ਉੱਤੇ ਕੋਈ ਖਰਚਾ ਕਿਸੇ ਸਰਕਾਰ ਦਾ ਜਾਂ ਘਰ ਦਾ ਨਹੀਂ, ਯੂਨੀਵਰਸਿਟੀ ਦਾ। Upon joining the Ministry of Foreign Affairs, due to her passion to improve human rights in the country, she developed expertise in human rights and has been working on human rights issues from the last 5 years।
ਇਹ ਛੋਟੀ ਗੱਲ ਨਹੀਂ ਹੈ। ਛੋਟੀ ਗੱਲ ਨਹੀਂ ਹੈ। ਅਸੀਂ ਤਾਂ ਉਹ ਹੈਲਨ ਕਲੇਅਰ ਬਾਰੇ ਹੀ ਪੜ੍ਹਦੇ ਰਹੇ ਹਾਂ ਕਿ ਜੀ ਹੈਲਨ ਕਲੇਅਰ ਉਹ ਗੂੰਗੀ ਬੋਲੀ ਕਿਵੇਂ ਉਹ ਬ੍ਰੇਲ ਤੇ ਟਿਕ 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 ਕਰਦੀ ਸੀ, ਕਿਵੇਂ ਉਹ ਜਿਹੜਾ ਉਹਨੂੰ ਸੁਣਿਆ ਜਾਂਦਾ ਸੀ। ਲੇਕਿਨ ਇਹ ਸਾਡੇ ਸਾਹਮਣੇ ਇਸ ਬੀਬੀ ਨੇ ਜਿਵੇਂ ਸਾਇਮਾ ਸਲੀਮ ਨੇ ਜੋ ਸੈੱਟ ਕੀਤਾ, ਵਾਹ ਇਹ ਹੈ। ਜਦੋਂ ਤੁਸੀਂ ਫਿਰ ਉਹਨਾਂ ਨੇ ਕਿਹਾ ਸਾਇਮਾ ਇਜ਼ ਕਰੰਟਲੀ ਸਰਵਿੰਗ ਇਨ ਪਾਕਿਸਤਾਨ's permanent mission to United Nations in Geneva, Switzerland and is working on human rights issue। ਸੋ ਇਸ ਤੋਂ ਵੱਡੀ ਇਸ ਸਾਰੇ ਹਫਤੇ ਨੇ ਇਸ ਦੌਰ ਦੀ ਮੈਂ ਸਮਝਦਾ ਕੋਈ ਹੋਰ ਮੋਟੀਵੇਸ਼ਨਲ ਸਟੋਰੀ ਨਹੀਂ ਹੋ ਸਕਦੀ। ਔਰ ਇਹ ਹੈ ਕਿ ਭਾਈ ਮਿਹਨਤ ਕਰੇ ਇਨਸਾਨ तो क्या काम है मुश्किल। एक तो ये तो पढ़ते ही रहते हैं, लेकिन इन्ने ऑड्स अगेंस्ट होण और ਉਹਦੇ ਸਾਹਮਣੇ ਜੇ ਤੁਹਾਡੇ ਅੰਦਰ ਡਿਟਰਮੀਨੇਸ਼ਨ ਹੈ ਤੇ ਫਿਰ ਜਿੰਨੀਆਂ ਮਰਜ਼ੀ ਆਬਸਟੈਕਲਸ ਹੋਣ, ਜਿੰਨੇ ਮਰਜ਼ੀ ਦਰਿਆ ਪਹਾੜ ਸਮੁੰਦਰ ਤੁਹਾਡਾ ਰਾਹ ਰੋਕਣਾ ਚਾਹਣ, ਤੁਸੀਂ ਮੰਜ਼ਿਲੇ ਮਕਸੂਦ ਤੇ ਪਹੁੰਚ ਜਾਂਦੇ ਹੋ। ਜੇ ਬੀਬੀ ਸਾਇਮਾ ਸਲੀਮ ਨੇ ਡ੍ਰੀਮ ਕੀਤਾ ਸੀ ਕਿ ਉਹਨੇ ਫੋਰਨ ਸਰਵਿਸ ਜੁਆਇਨ ਕਰਨੀ ਹੈ, ਕੀਤੀ, ਔਰ ਅੱਜ ਉਹ ਮੁਲਕ ਦਾ ਪ੍ਰਾਈਡ ਬਣੀ। ਜਦੋਂ ਕਿ ਉਸ ਸਾਰੇ ਨੂੰ ਜਦੋਂ ਉਹਨੇ UN ਜਨਰਲ ਅਸੈਂਬਲੀ 'ਚ ਰਿਬਟਲ ਦਿੱਤੀ ਹੈ, ਔਰ ਮੈਂ ਉਦੋਂ ਹੀ ਕਿਹਾ, ਮੈਂ ਕਿਹਾ ਵੀ ਇਹ ਉਦੋਂ ਮੈਂ ਜਦੋਂ ਦੇਖਿਆ ਹੱਥੋਂ ਉਦੋਂ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਬਿਲਕੁਲ ਨਾਬੀਨਾ ਬੀਬੀ ਹੈ। ਔਰ ਅਸੀਂ ਅਬਰਾਰ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬੀਬੀ ਸਾਇਮਾ ਉਹਨਾਂ ਦੀ ਇਹ ਸਾਰੀ ਸਟੋਰੀ ਭੇਜੀ ਹੈ। ਔਰ ਅਸੀਂ ਪਿਛਲੇ 2 ਦਿਨ ਤੋਂ ਰੂਹਾਨੀਅਤ ਤੋਂ ਸਖਣੇ ਹਾਂ। ਔਰ ਇਸ ਤੋਂ ਪਹਿਲਾਂ ਕਿ ਸਾਡੇ ਵਿਊਅਰ ਡੰਡਾ ਕੱਢ ਲੈਣ, ਅਸੀਂ ਜਾਂਦੇ ਜਾਂਦੇ ਕੁਛ ਨਾ ਕੁਛ ਗੱਲ ਜਿਹੜਾ ਉਹ ਕਰ ਜਾਈਏ। ਔਰ ਜਿਵੇਂ ਅਸੀਂ ਇਹ ਉਹਨਾਂ ਦੀ ਗੌੜੀ ਥਿੱਤੀ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰ ਰਹੇ ਹਾਂ, 7 ਔਰ 8 ਨੰਬਰ ਸ਼ਲੋਕ, ਕਿਉਂਕਿ ਇਹ ਜਿਹੜੀ ਥਿੱਤ ਹੈ ਅਸੀਂ ਜ਼ਿਕਰ ਕੀਤਾ ਸੀ ਕਿ ਸੁਦੀ ਔਰ ਵਦੀ 15 ਦਿਨ ਚੰਦਰਮਾ ਦੀ ਕਲਾ ਦਾ ਘਟਣਾ ਮੱਸਿਆ ਹੁੰਦੀ ਹੈ, ਮਾਵਸ ਫਿਰ ਇੱਕ ਥਿੱਤ ਚੜ੍ਹਦਾ, ਫਿਰ ਪੂਰਨਮਾਸ਼ੀ ਹੁੰਦੀ ਹੈ, ਫੁੱਲ ਮੂਨ, ਤੇ 6ਵੀਂ ਤੇ 7ਵੀਂ ਦੇ ਉੱਤੇ ਜਿਹੜੀ ਉਸ ਕਬੀਰ ਸਾਹਿਬ ਨੇ ਫਰਮਾਇਆ, ਛੱਠ ਖੱਟ ਚੱਕਰ ਛੋਂ ਦਿਸ ਧਾਏ ਬਿਨ ਪਰਚੈ ਨਹੀਂ ਥਿਰਾ ਰਹਾਏ। ਉਹਨਾਂ ਨੇ ਕਿਹਾ ਵੀ ਇਹ ਹੁਣ ਲਿਊਨਰ ਚੱਕਰ ਦੇ ਉਸ ਕਲਾ ਦੇ 6ਵੇਂ ਦਿਨ ਦੀ ਅਸੀਂ ਗੱਲ ਕਰਦੇ ਹਾਂ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ 6 ਚੱਕਰ ਨੇ ਲਿਊਨਰ ਕੈਲੰਡਰ ਦੇ, ਕਿਉਂਕਿ ਅਸੀਂ ਜਦੋਂ ਦਿਸ਼ਾਵਾਂ ਦੀ ਗੱਲ ਵੀ ਕਰਦੇ ਹਾਂ ਉਦੋਂ ਇਹੀ ਹੁੰਦਾ ਹੈ ਕਿ ਵੀ ਇੱਕ ਤਾਂ ਈਸਟ ਵੈਸਟ ਨਾਰਥ ਸਾਊਥ, ਫਿਰ ਨਾਰਥ ਈਸਟ ਨਾਰਥ ਵੈਸਟ, ਇਹ ਸਾਰਾ 6 ਵੀ ਤੇ 16 ਦਿਸ਼ਾਵਾਂ ਵੀ ਕਹੀਆਂ ਜਾਂਦੀਆਂ ਕਿ ਭਾਈ ਡਾਇਰੈਕਸ਼ਨਸ ਨੇ ਜਿਹਦੇ 'ਚ ਸਾਡਾ ਮਨ ਦੌੜਦਾ ਹੈ। ਵੀ ਚੰਦਰਮਾ ਦੀ ਕਲਾ ਤੇ 6ਵੇਂ ਦਿਨ 'ਚ ਹੈ, ਪਰ ਸਾਡਾ ਮਨ ਜਿਹੜਾ ਹੈ ਉਹ ਸਾਰੇ ਪਾਸੇ ਦੌੜ ਰਿਹਾ ਹੈ। ਔਰ ਜਦੋਂ ਤੱਕ ਬਿਨ ਪਰਚਾ ਨਹੀਂ ਥਿਰਾ ਰਹਾਏ, ਕਿ ਜਦੋਂ ਤੱਕ ਸਾਡੇ ਅੰਦਰ ਉਸ ਰੱਬ ਦਾ ਫੇਥ ਨਹੀਂ ਆਉਂਦਾ, ਇਹ ਮਨ ਹਰ ਪਾਸੇ 6 ਦਿਸ਼ਾਵਾਂ ਵੱਲ ਦੌੜਦਾ ਰਹੇਗਾ। ਦੁਬਿਧਾ ਮੇਟ ਖਿਮੈ ਗਏ ਰਹੋ, ਕਿ ਮਨ 'ਚੋਂ ਡਿਊਐਲਿਟੀ ਕੱਢੋ, ਦੁਬਿਧਾ ਕੱਢੋ, ਔਰ ਮਨ ਦੇ ਅੰਦਰ ਜੇ ਉਸ ਦੁਬਿਧਾ ਨੂੰ ਕੱਢੋਗੇ ਤੇ ਫਿਰ ਖਿਮਾ ਦਾ ਮਤਲਬ ਹੁੰਦਾ ਹੈ ਫॉरगिवनेस ਦੇ ਭਾਵ ਨਾਲ, ਹਿਊਮਿਲਿਟੀ, ਫॉरगिवनेस, ਜੋ ਬਾਬਾ ਫਰੀਦ ਹਮੇਸ਼ਾ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਇਹ ਜਿਹੜੇ ਨੇ ਕਿਵੇਂ ਇਹ ਵੱਡੇ ਗੁਣ ਨੇ ਕਿ ਨਿਵਣ ਸੋ ਅੱਖਰ ਖਿਵਣ ਗੁਣ। ਗੁਰੂ ਅਮਰਦਾਸ ਜੀ, ਜੇਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਕਿ ਉਸ ਰੱਬ ਨੂੰ ਪਾਣਾ ਕਿ ਨਿਮਰਤਾ, ਹਿਊਮਿਲਿਟੀ, ਔਰ ਖਿਵਨ ਮਾਫ ਕਰਨ ਦੇ ਗੁਣ, ਔਰ ਜ਼ਬਾਨ ਦੇ ਉੱਤੇ ਮਿਠਾਸ ਜਿਹੜੀ ਹੈ, ਇਹ ਰੱਬ ਨੂੰ ਪਾਣ ਦੇ ਰਸਤੇ ਨੇ। ਦੁਬਿਧਾ ਮੇਟ ਖਿਮਾ ਗਏ ਰਹੋ, ਕਰਮ ਧਰਮ ਕੀ ਸੂਲ ਨਾ ਸਹੋ, ਕਿ ਭਾਈ ਇਹ ਜਿਹੜਾ ਬ੍ਰਾਹਮਣਵਾਦ ਨੇ ਤੁਹਾਨੂੰ ਕਰਮ ਕਾਂਡ ਦੇ ਵਿੱਚ ਪਾਇਆ ਹੋਇਆ ਹੈ, ਮਜ਼ਹਬੀ ਰਿਚੁਅਲਸ ਦੇ ਵਿੱਚ ਪਾਇਆ ਹੋਇਆ ਹੈ, ਇਸ ਪੇਨ ਤੋਂ ਤੁਸੀਂ ਬਚ ਜਾਓਗੇ। ਇਹਦੀ ਸੂਲ ਹੁੰਦਾ ਕੰਡਾ, ਕਿ ਇਹ ਜੇ ਤੁਸੀਂ ਰੱਬ ਨਾਲ ਜੁੜੇ ਹੋਏ ਹੋ, ਤੁਹਾਡੇ ਅੰਦਰ ਹਿਊਮਿਲਿਟੀ ਹੈ, ਪਿਆਰ ਹੈ, ਫॉरगिवनेस ਹੈ, ਤੇ ਤੁਹਾਨੂੰ ਇਹ ਬ੍ਰਾਹਮਣ ਦਾ ਕਰਮਕਾਂਡ ਕਰਨ ਦੀ ਲੋੜ ਨਹੀਂ ਹੈ। ਔਰ 7ਵੀਂ ਥਿੱਤ ਦੇ ਉੱਤੇ ਇਹਨਾਂ ਨੇ ਕਿਹਾ, ਸੱਤ ਹੈ ਸੱਤ ਕਰ ਬਾਚਾ ਜਾਨ, ਕਿ ਭਾਈ ਇਹ ਜਦੋਂ 7ਵਾਂ ਦਿਨ ਲਿਊਨਰ ਸਾਈਕਲ ਦਾ ਆਉਂਦਾ ਹੈ ਤੇ ਫਿਰ ਇਸ ਗੱਲ ਨੂੰ ਮੰਨੋ ਕਿ ਉਹ ਰੱਬ ਅਲਟੀਮੇਟ ਟਰੂਥ ਹੈ। ਮਨ ਦੇ ਵਿੱਚ ਸੱਤ ਹੈ, ਸੱਤ ਤੋਂ ਹੈ, ਟਰੂਥ ਤੋਂ ਜਾਣ, ਆਤਮ ਰਾਮ ਲੈ ਪਰਵਾਨ। ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਉਸ ਸੱਚ ਦੇ ਉੱਤੇ ਨਿਸ਼ਚਾ ਕਰਕੇ ਰੱਬ ਦੇ ਫੇਥ 'ਚ ਹੋਵੋਗੇ ਤਾਂ ਫਿਰ ਰੱਬ ਵੀ ਤੁਹਾਨੂੰ ਆਪਣੇ ਗਲ ਨਾਲ ਲਾ ਲਏਗਾ। ਜਿਹਨੂੰ ਗੁਰੂ ਨਾਨਕ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਫਰਮਾਇਆ, ਚਰਨ ਸ਼ਰਨ
ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਦੋਂ ਤੁਸੀਂ ਰੱਬ ਵੱਲ ਤੁਰਦੇ ਹੋ, ਇੱਕ ਕਦਮ ਤੁਰੋ ਤੇ ਕਰੋੜ ਕਦਮ ਤੁਰ ਕੇ ਰੱਬ ਤੁਹਾਨੂੰ ਆਪਣੇ ਗਲ ਨਾਲ ਲਾਉਂਦਾ ਹੈ। ਔਰ ਇਹ ਛੁੱਟੈ ਸੰਸਾ ਮਿਟ ਜਾਏ ਦੁੱਖ। ਜਦੋਂ ਤੁਸੀਂ ਰੱਬ ਦੇ ਨਾਲ ਇਕਮਿਕ ਹੋਏ, ਮਨ ਚੋਂ ਡਾਊਟ, ਡਿਊਲਿਟੀ, ਡਾਈਕੋਟਮੀ ਇਹ ਖਤਮ ਹੋ ਜਾਏਗੀ ਤੇ ਇਹੀ ਸਾਡੇ ਦੁੱਖ ਦਾ ਕਾਰਨ ਹੀ ਦੁਬਿਧਾ ਇਹ ਖਤਮ ਹੋਏਗੀ। ਸੁਨ ਸਰੋਵਰ ਪਾਵੋ ਸੁਖ। ਫਿਰ ਤੁਸੀਂ ਉਸ ਤੁਹਾਡੀ ਜਿਹੜੀ ਦੁੱਖ ਨੇ ਉਹ ਖਤਮ ਹੋ ਜਾਣਗੇ ਔਰ ਉਸ ਸਾਰੇ 'ਚੋਂ ਇਹ ਹੋਏਗਾ ਕਿ ਤੁਹਾਨੂੰ ਕਦੇ ਵੀ ਮੁੜ ਕੇ ਦੁੱਖ ਨਹੀਂ ਹੋਏਗਾ। ਤੁਸੀਂ ਸੁੱਖ ਦੇ ਵਿੱਚ ਹੋਵੋਗੇ, ਰੱਬ ਦੀ ਯਾਦ ਦੇ ਸੁੱਖ ਵਿੱਚ ਹੋਵੋਗੇ। ਤੁਹਾਡੇ ਦੁੱਖ ਜਿਹੜੇ ਨੇ ਉਹ ਸੁੰਨ ਹੋ ਜਾਣਗੇ ਔਰ ਤੁਸੀਂ ਉਸ ਰੱਬ ਦੀ ਹਸਤੀ ਦੀ ਹੋਂਦ ਨੂੰ ਮਾਣਦੇ ਉਸ ਸੁੱਖ ਦੇ ਸਰੋਵਰ ਵਿੱਚ ਤਾਰੀਆਂ ਲਾਓਗੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।